ਸਾਡੇ ਨਾਲ ਮੌਜੂਦ ਨੇ ਅਨਵਰ ਮਸੂਦ ਸਾਹਿਬ। ਅੱਜ ਅਸੀਂ ਬੜੇ ਖੁਸ਼ਕਿਸਮਤ ਹਾਂ ਔਰ ਅਸੀਂ ਜਿਹੜਾ ਇਹਨਾਂ ਨਾਲ ਮੌਜੂਦ ਹੋ ਕੇ ਤੁਹਾਡੇ ਤੱਕ ਇਹਨਾਂ ਦੀਆਂ ਗੱਲਾਂ ਬਾਤਾਂ ਪਹੁੰਚਾ ਰਹੇ ਹਾਂ। ਸਰ ਮੈਂ ਚਾਹਾਂਗਾ ਕਿ ਥੋੜਾ ਜਿਹਾ ਹੁਣ ਅਸੀਂ ਆਪਣੀ ਬੜੀ ਅਸੀਂ ਸੰਜੀਦਾ ਗੱਲ ਕਰ ਲਈਏ। ਮੇਰਾ ਖਿਆਲ ਥੋੜਾ ਜਿਹੜਾ ਹੈ ਅਸੀਂ ਕਿਉਂਕਿ ਫਿਰ ਸਾਡੇ ਵੀਵਰ ਵੀ ਤੇ ਪਰੇਸ਼ਾਨ ਹੋ ਜਾਣਗੇ ਨਾ ਕਿ ਇੰਨੀ ਸੰਜੀਦਾ ਗੱਲ ਹੋ ਗਈ। ਤੇ ਮੇਰਾ ਖਿਆਲ ਤੇ ਇੱਕ ਬੜੀ ਮੈਂ ਤੇ ਕਹਿਣਾ ਕਿ ਅਸੀਂ ਤੇ ਬਚਪਨ ਤੋਂ ਸੁਣਦੇ ਆਏ ਸਾਂ ਔਰ ਅੱਜ ਵੀ ਸੁਣਦੇ ਹਾਂ। ਸੋਹਣੀ ਜੀ ਨਜ਼ਮ ਹੈ, ਮੈਂ ਚਾਹਾਂਗਾ ਬਨੈਨ ਪਾ ਲਈਏ ਜਾਂ ਸੁਣਾ ਲਈਏ। ਅੱਛਾ, ਇਹ ਬੜੀ ਗੱਲ ਹੈ। ਆਪਣਾ ਸਕਲੈਨ ਸਾਹਿਬ ਤੁਹਾਨੂੰ ਮੈਂ ਸ਼ਾਹਿਦ ਵੀ ਕਹਿ ਸਕਣਾ, ਸਕਲੈਨ ਵੀ ਕਹਿ ਸਕਣਾ, ਮਿਲਾ ਕੇ ਵੀ ਕਹਿ ਸਕਣਾ। ਬਿਲਕੁਲ ਹੈ ਐਵੇਂ ਸ਼ਾਹਿਦ ਸਾਹਿਬ, ਇਹ ਨਜ਼ਮ ਮੈਂ ਦੁਨੀਆ ਦੇ ਦੋ ਕੋਨੇ ਨੇ, ਇੱਕ ਇੱਧਰ ਆਪਣਾ ਨਿਊਜ਼ੀਲੈਂਡ, ਠੀਕ, ਦੂਜੇ ਪਾਸੇ ਨਾਰਵੇ। ਹੈ ਜੀ। ਤੇ ਮੈਂ ਉੱਥੇ ਗਿਆ ਵਾਂ, ਨਾਰਵੇ ਵੀ ਗਿਆ, ਨਿਊਜ਼ੀਲੈਂਡ ਵੀ ਗਿਆ। ਤੇ ਸ਼ਾਇਦ ਬਨੈਨ ਮੈਂ ਨਹੀਂ ਸੁਣਾਈ, ਉੱਥੇ ਲੋਕਾਂ ਮੈਨੂੰ ਸੁਣਾਈ। ਤੁਸੀਂ ਅੰਦਾਜ਼ਾ ਕਰੋ, ਅੱਲਾ ਦਾ ਸ਼ੁਕਰ ਹੈ ਕਿ ਅੱਲਾ ਨੇ ਇਸ ਨੂੰ, ਮੈਂ ਜਿੰਨਾ ਸ਼ੁਕਰ ਅਦਾ ਕਰਾਂ ਬਲਕਿ ਨਹੀਂ ਕਰ ਸਕਦਾ ਕਿ ਅੱਲਾ ਨੇ ਇਹਨੂੰ ਇੰਨੀ ਮਕਬੂਲੀਅਤ ਦਿੱਤੀ ਹੈ। ਔਰ ਮੈਂ ਵੀ ਦੱਸਣਾ ਕਿ ਇਹ ਨਜ਼ਮ ਅਸਲ ਵਿੱਚ ਮਗਰਬੀ ਤਹਿਜ਼ੀਬ ਹੈ, ਬਨੈਨ ਜਿਹੜੀ ਹੈ, ਜਿਹਨੂੰ ਅਸੀਂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਲੇਕਿਨ ਪੂਰੀ ਨਹੀਂ ਆਉਂਦੀ ਹੈ ਜੀ। ਤੇ ਫਿਰ ਬਾਹਰ ਮੈਂ ਗਿਆ ਕੈਨੇਡਾ, ਉੱਥੇ ਇੱਕ 4 ਸਾਲ ਦੀ ਬੱਚੀ ਨੇ ਬਨੈਨ ਸੁਣਾਈ। ਅੱਛਾ। ਉਹ ਮੈਂ ਹੈਰਾਨ ਹੋ ਗਿਆ ਤੇ ਉਹਦਾ ਪਿਓ ਕਹਿੰਦਾ ਹੈ ਇਹ ਹੈਰਾਨ ਹੋਣ ਵਾਲੀ ਇਹ ਗੱਲ ਨਹੀਂ ਹੈ, ਇਹਨੇ ਉਦੋਂ ਯਾਦ ਕੀਤੀ ਸੀ ਜਦੋਂ ਇਹ 2.5 ਸਾਲ ਦੀ ਸੀ। ਖੁਦ ਸੋਚੋ, ਤੁਸੀਂ ਅੰਦਾਜ਼ਾ ਕਰੋ, ਇਹ ਅੱਲਾ ਦਾ ਬੜਾ ਕਰਮ ਹੈ ਬੇਸ਼ੱਕ। ਤੇ ਹੁਣ ਜ਼ਰਾ ਹੁਸ਼ਿਆਰ ਹੋ ਜਾਓ, ਬਨੈਨ ਲੈਣ ਜਾਂਦੇ ਹੋ। ਬਲਕਿ ਹੁਣ ਮੈਂ ਤਾਂ ਨਹੀਂ ਪੜ੍ਹਦਾ, ਲੋਕ ਪੜ੍ਹਦੇ ਨੇ। ਬਨੈਨ ਲੈਣ ਜਾਂਦੇ ਹੋ, ਬਨੈਨ ਲੈ ਕੇ ਆਉਂਦੇ ਹੋ, ਪਾਉਂਦੇ ਹੋ ਤੇ ਪੈਂਦੀ ਨਹੀਂ, ਪੈ ਜਾਏ ਤੇ ਲੈਂਦੀ ਨਹੀਂ, ਲੈ ਜਾਏ ਤੇ ਦੂਜੀ ਵਾਰੀ ਪਾਣ ਜੋਗੀ ਰਹਿੰਦੀ ਨਹੀਂ। ਬਨੈਨ ਮੈਂ ਦਿਆਂਗਾ, ਠੀਕ, ਪਾਓਗੇ ਤੇ ਪੈ ਜਾਏ, ਲਾਓਗੇ ਤੇ ਲੈ ਜਾਏ, ਲੈ ਜਾਏ ਤੇ ਦੂਜੀ ਵਾਰੀ ਪਾਣ ਜੋਗੀ ਰਹਿ ਜਾਏ। ਬਨੈਨ ਮੇਰੀ ਵਧੀਆ, ਬਨੈਨ ਮੇਰੀ ਟੌਪ ਦੀ, ਵੱਡਿਆਂ ਨੂੰ ਪੂਰੀ ਆਵੇ, ਨਿੱਕਿਆਂ ਦੇ ਨਾ ਦੀ ਚੀਜ਼ ਹੋਵੇ ਅਸਲੀ ਤੇ ਮੂੰਹ ਪਈ ਬੋਲਦੀ, ਧੁੱਪ ਨਾਲੋਂ ਗੋਰੀ ਲੱਗੇ ਰੱਸੀ ਉੱਤੇ ਡੋਲਦੀ। ਇਹਦਾ ਕਈਆਂ ਜ਼ਬਾਨਾਂ ਹੀ ਤਰਜਮਾ ਹੈ ਇਸ ਮਿਸਰੇ ਦਾ। It shines like a bride on the washing line। ਧੁੱਪ ਨਾਲ ਗੋਰੀ ਲੱਗੇ ਰੱਸੀ ਉੱਤੇ ਡੋਲਦੀ, ਜਿੰਨੇ ਵਰੇ ਚਾਹੋ ਤੁਸੀਂ ਇਸ ਨੂੰ ਹੰਡਾ ਲਓ, ਫਿਰ ਭਾਵੇਂ ਬੱਚਿਆਂ ਦਾ ਜੰਗਿਆ ਬਣਾ ਲਓ ਜੀ। ਸ਼ਾਹਿਦ ਸਾਹਿਬ ਤੁਹਾਡੀ ਫਰਮਾਇਸ਼ ਪੂਰੀ ਹੋ ਗਈ। ਕਿਆ ਜ਼ਬਰਦਸਤ ਜੀ। ਅੱਛਾ, ਮੈਂ ਇਹ ਚਾਹਾਂਗਾ ਕਿ ਅੱਜ ਦੀ ਜਿਹੜੀ ਜਨਰੇਸ਼ਨ ਹੈ ਨਾ, ਜਨਰੇਸ਼ਨ Z ਕਹਿੰਦੇ ਨੇ ਉਹਨੂੰ, ਜਨਰੇਸ਼ਨ Z। ਅੱਛਾ, ਉਹ Z, ਅਸੀਂ ਤੇ Z ਉੱਤੇ Z ਹੋ ਗਿਆ ਨਾ। ਤੇ ਜਨਰੇਸ਼ਨ Z ਅੱਜ ਕੱਲ੍ਹ ਜਿਹੜਾ ਅੱਜ ਦਾ ਜਿਹੜਾ ਦੌਰ ਹੈ, ਉਹਦੇ ਵਿੱਚ ਤੁਸੀਂ ਉਹਨਾਂ ਨੂੰ ਕੀ ਪੈਗਾਮ ਦਿਓਗੇ ਕਿ ਠੀਕ ਹੈ ਜੀ, ਤੁਸੀਂ ਆਪਣੀ ਐਡਵਾਂਸਮੈਂਟ ਟੈਕਨੋਲੋਜੀ ਨਾਲ ਹੀ ਜੀਓ, ਤੇ ਨਾਲ ਜਿਹੜਾ ਅਸੀਂ ਆਪਣੇ ਜਿਹੜੇ ਸਾਡੇ ਇਕਦਾਰ ਨੇ, ਜਿਹੜੇ ਸਾਡੇ ਆਬਾਓ ਅਜਦਾਦ ਨੇ ਸਾਨੂੰ ਸਿਖਾਏ ਨੇ, ਤੇ ਅਸੀਂ ਇਹਨਾਂ ਦੋਵਾਂ ਚੀਜ਼ਾਂ ਨੂੰ ਬੈਲੈਂਸ ਕਿਸ ਤਰ੍ਹਾਂ ਕਰੀਏ? ਭਾਈ ਮੈਂ ਗੱਲ ਜਿਸ ਇਹ ਤੁਸੀਂ ਗੱਲ ਇਹ ਕੀਤੀ ਹੈ ਸ਼ਾਹਿਦ ਕਿ ਮੇਰੇ ਵੱਲੋਂ ਕੋਈ ਨਸੀਹਤ ਮਿਲ ਜਾਏ ਤੁਹਾਨੂੰ, ਅਸਲ ਵਿੱਚ ਮਤਲਬ ਹੈ ਬਜ਼ੁਰਗਾਂ ਨਾਲ ਤਾਂ ਇਹੀ ਗੱਲ ਹੋ ਸਕਦੀ। ਬਿਲਕੁਲ। ਔਰ ਨਸੀਹਤ ਮੈਂ ਜੋ ਵੀ ਮੇਰੇ ਕੋਲੋਂ ਨਸੀਹਤ ਮੰਗਦਾ ਹੈ, ਮੈਂ ਉਹਨੂੰ ਇੱਕ ਹਦੀਸ ਸੁਣਾ ਦੇਣਾ। ਸੁਭਾਨ ਅੱਲਾਹ। ਹੁਜ਼ੂਰ ਦਾ ਇਰਸ਼ਾਦ ਹੈ ਕਿ ਖੈਰ ਨਾਸ ਮਨ ਯਨਫਉ ਨਾਸ, ਬਿਹਤਰੀਨ ਬੰਦਾ ਉਹ ਵੇ ਜਿਹਦੀ ਜ਼ਾਤ ਕੋਲੋਂ ਦੂਸਰਿਆਂ ਨੂੰ ਫਾਇਦਾ ਪਹੁੰਚੇ। बस ये बुनियादी बात है। अब इससे बड़ी कोई बात हो नहीं सकती। देखो जी, जितने भी जराइम हैं
वो इसलिए हैं कि दूसरों को नुकसान पहुंचाना है। चोरी दूसरे ने नुकसान पहुंचाना, डाका दूसरे ने नुकसान पहुंचाना, धोखा फरेब फराड दूसरे ਨੂੰ ਨੁਕਸਾਨ ਪਹੁੰਚਾਉਣਾ। ਤੇ ਜੇ ਬੰਦਾ ਦੂਸਰੇ ਦਾ ਭਲਾ ਸੋਚੇ ਤੇ ਜੁਰਮ ਤੇ ਰਹਿ ਹੀ ਨਹੀਂ ਸਕਦਾ। ਹੈ ਬਿਲਕੁਲ ਹੈ, ਜੁਰਮ ਰਹਿ ਹੀ ਨਹੀਂ ਸਕਦੇ। ਤੋ ਲਿਹਾਜ਼ਾ ਜਿਹੜਾ ਵੀ ਬੰਦਾ ਮੇਰੇ ਕੋਲ ਪੁੱਛਦਾ ਹੈ ਮੈਂ ਉਹਨੂੰ ਇਹ ਹਦੀਸ ਸੁਣਾ ਦੇਣਾ, ਇਦੋਂ ਕੀਮਤੀ ਕੋਈ ਗੱਲ ਨਹੀਂ ਹੋਤੀ। ਇਹਦੇ ਨਾਲ ਹੀ ਇੱਕ ਉਹ ਮੁਆਸ਼ਰਾ ਪੈਦਾ ਹੋ ਸਕਦਾ ਹੈ ਜਿਹਦੀ ਅਸਾਂ ਤਮੰਨਾ ਕੀਤੀ ਸੀ। ਹੈ ਜੀ ਮਾਰਚ 'ਚ ਯਾਦ ਹੈ ਤੁਹਾਨੂੰ? ਹੈ ਜੀ। तो इंशाल्लाह अल्लाह सानू तौफीक दे और ये कोई बईद नहीं हो सकता है और वो होवेगा। ये मुल्क जिस मकसद वास्ते बने हैं ओदा निफाज हो के रवेदा, क्योंकि ओदे बगैर इत्थे चैन नहीं हो सकता।